व्यूअर्स वेलकम बैक इन आवर प्रोग्राम जी डॉक्टर साहब ਹੁਣ ਅਸੀਂ ਆਪਣੇ ਜੋ ਦਰਸ਼ਕਾਂ ਦੇ ਫੇਸਬੁੱਕ ਮੈਸੇਜ ਨੇ ਉਹ ਸਾਂਝੇ ਕਰਾਂਗੇ। ਸਾਡੇ ਕੋਲ 51 ਦੇ ਕਰੀਬ ਸਾਡੇ ਪਹਿਲੇ ਸੈਗਮੈਂਟ ਤੇ ਮੈਸੇਜ ਨੇ, ਅਸੀਂ ਸਭ ਦਾ ਬਹੁਤ-ਬਹੁਤ ਸ਼ੁਕਰੀਆ ਅਦਾ ਕਰਦੇ ਹਾਂ। ਹਸਨ ਬੱਟੀ ਰਾਣਾ ਜੀ ਸਾਨੂੰ ਲਿਖਦੇ ਨੇ ਕਿ ਖਾਲਸਾ ਜ਼ਿੰਦਾਬਾਦ। ਰਿੰਕੂ ਚਾਲ ਸਾਨੂੰ ਲਿਖਦੇ ਨੇ ਆਈ ਹੈਡ ਡੇਲੀ ਡਿਸਕਸ਼ਨ ਐਟ ਐਵਰੇਜ ਵਿਦ ਸਿੱਖ ਹੂ ਡੋਂਟ ਵਾਂਟ ਟੂ even talk about their rights. It's very difficult to awake them. They are like penguins who close their pigeons who close their eyes and think that if they don't see cat, the cat also don't see him. Sikh needs to get together at the same platform for freedom, otherwise it will be too late. हाँ बिल्कुल चैल साहब तुसी ठीक किया। ये उस कबूतर वांग ने जिहड़ा अखां बंद कर लैंदा है कि मैं बिल्ली नूं नहीं देखिया इसलिए मेरी जान बच गई, पर ये रहने ने नाल 18वीं सदी च भी सी। अंग्रेज़ां दे भी जिहड़े ने वो वफादार बन के पूरे उन्हां दे चपड़ासी बने हुए सी, अज भी रहने ने। मैं समझदा भी जे 2% लोग भी किसी कौम च जागरूक होण और हक्कां लई खलोण लई तुर पैण, 98% तो फिर ज्वाइन करने वाले ही ਹੁੰਦੇ ਨੇ। ਬਿਲਕੁਲ ਭੁਪਿੰਦਰ ਸਿੰਘ ਸਾਨੂੰ ਲਿਖਦੇ ਨੇ, ਕਹਿੰਦੇ ਕਾਸ਼ ਅਸੀਂ ਯਹੂਦੀਆਂ ਵਾਂਗ ਆਪਣੇ ਕਤਲੇਆਮ ਨੂੰ ਦੁਨੀਆ ਸਾਹਮਣੇ ਰੱਖ ਸਕਦੇ। ਅਮਨ ਸਿੰਘ ਸਾਨੂੰ ਲਿਖਦੇ ਨੇ ਕਿ ਇਹ ਅਖੌਤੀ ਸਿੱਖ ਖਾਲਿਸਤਾਨ ਦਾ ਵਿਰੋਧ ਤਾਂ ਬੜੇ ਖੁੱਲੇ ਦਿਲ ਨਾਲ ਕਰਦੇ ਨੇ ਕਿ ਇਹ ਹਿੰਦੂ ਰਾਸ਼ਟਰ ਵਿਰੋਧ ਵੀ ਇਸ ਤਰ੍ਹਾਂ ਕਰਨਗੇ ਜਾਂ ਚੱਡਿਆਂ 'ਚ ਪੂਛਾਂ ਰੱਖਣਗੇ। ਜਿਹੜੇ ਸਿੱਖ ਚਿਹਰੇ ਖਾਲਿਸਤਾਨ ਦਾ ਵਿਰੋਧ ਕਰਦੇ ਨੇ ਕਿ ਉਹ ਹਿੰਦੂ ਰਾਸ਼ਟਰ 'ਚ ਖੁਸ਼ ਨੇ। ਸੁਖਵਿੰਦਰ ਸਿੰਘ ਸਾਨੂੰ ਲਿਖਦੇ ਨੇ ਕਿ ਡਾਕਟਰ ਸਾਹਿਬ ਅਤੇ ਬੀਬੀ ਨੀਲਮ ਕੌਰ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਦੇ ਦਿਨ ਨੂੰ ਅਗਰ ਖੋਖਾ ਜਾਂ ਬਰਬਾਦੀ ਦਿਵਸ ਵੀ ਕਹੀਏ ਤਾਂ ਠੀਕ ਹੈ, ਕਿਉਂਕਿ ਲਫ਼ਜ਼ ਕਾਲਾ ਨਸਲੀ ਵਿਤਕਰੇ ਦਾ ਪ੍ਰਤੀਕ ਹੈ। ਦੇਖੋ ਮੈਂ ਇਸ ਨੂੰ ਨਾਲ ਦੀ ਨਾਲ ਤੁਹਾਡੇ ਮੈਂ ਵੀ ਪੜ੍ਹ ਰਿਹਾ, ਇਹ ਠੀਕ ਹੈ ਵੀ ਰੰਗ ਨਾਲ ਜੁੜਿਆ ਹੋਇਆ, ਬਟ ਬਹੁਤ ਵਾਰੀ ਜਿਹੜਾ ਅਸੀਂ ਵੈਸੇ ਵੀ ਜਿਹੜੀ ਕਾਲਖ ਹੈ ਹਨੀਰਾ, ਕਾਲਾ ਜਿਹੜਾ ਹਨੀਰੇ ਦਾ ਪ੍ਰਤੀਕ ਵੀ ਹੈ, ਇਹਦੇ 'ਚ ਮੇਰਾ ਨਹੀਂ ਖਿਆਲ ਕਿ ਨਸਲੀ ਕੋਨੋਟੇਸ਼ਨ ਹੈ। ਜੀ ਤਾਰਿਕ ਹਸਨ ਸਾਹਿਬ ਲਿਖਦੇ ਨੇ, ਕਹਿੰਦੇ ਨੇ ਕਿ ਡਾਕਟਰ ਸਾਹਿਬ ਨਾਓ ਨੋਬਡੀ ਕੈਨ ਸਟਾਪ ਖਾਲਿਸਤਾਨ ਟੂ ਬਿਕਮ ਔਨ ਅਰਥ ਐਜ਼ ਏ ਰੀਅਲ ਸਟੇਟ। ਚਾਈ ਲੋਪੀ ਸਾਹਿਬ ਲਿਖਦੇ ਨੇ ਕਿ ਡਾਕਟਰ ਸਾਹਿਬ ਕਿਰਪਾ ਕਰਕੇ TV 84 ਦੀ ਇੱਕ ਆਡੀਓ ਸਟ੍ਰੀਮ ਚਾਲੂ ਕਰੋ, ਸਾਡੇ ਫਿਊਚਰ ਖਾਲਿਸਤਾਨ 'ਚ ਇੰਟਰਨੈਟ ਧੱਕਾ ਸਟਾਰਟ ਆ। ਧੰਨਵਾਦ। ਖਾਲਸਾ ਜ਼ਿੰਦਾਬਾਦ ਕਹਿੰਦੇ ਨੇ ਮਨਜੀਤ। ਸੁਝਾਅ ਤਾਂ ਚੰਗਾ ਹੈ, ਹੁਣ ਸਾਡੀ ਟੈਕਨੀਕਲ ਟੀਮ ਵੀ ਸੌ ਜਾਂਦੀ ਹੈ ਕਈ ਵਾਰੀ, ਉਹਨਾਂ ਨੂੰ ਕਹੀਦਾ ਕੁਛ ਨਾ ਕੁਛ ਕਰ। ਮਨਜੀਤ ਆਰਟਿਸਟ ਸਾਨੂੰ ਲਿਖਦੇ ਨੇ ਕਿ ਸਿੱਖਾਂ ਨੂੰ ਆਪਣਾ ਦੇਸ਼ ਚਾਹੀਦਾ ਹੈ, ਸਿੱਖ ਨੂੰ ਆਪਣਾ ਘਰ ਚਾਹੀਦਾ ਹੈ। ਇਹ ਹੀ ਮੰਤਰ ਹੈ ਜੋ ਸਿੱਖਾਂ ਨੂੰ ਮੰਨਣ ਕਰ ਇਸ ਲਈ ਕੰਮ ਕਰਨਾ ਹੋਵੇਗਾ। ਬਿਲਕੁਲ ਠੀਕ ਕਿਹਾ ਵੀ ਇਸ ਵੇਲੇ ਇੱਕੋ ਹੀ ਮੰਤਰ ਹੈ, ਆਜ਼ਾਦੀ ਆਜ਼ਾਦੀ ਆਜ਼ਾਦੀ। ਸੈਯਦ ਕਮਲ ਸਾਨੂੰ ਲਿਖਦੇ ਨੇ ਨਾਈਸ ਐਂਡ ਐਬਸੋਲੂਟਲੀ ਕਰੈਕਟ ਐਨਾਲਿਸਿਸ ਬਾय ਡਾਕਟਰ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਖਾਲਸਾ ਇਜ਼ ਰਿਐਲਿਟੀ। ਸੈਯਦ ਸਾਹਿਬ ਬਹੁਤ ਬਹੁਤ ਸ਼ੁਕਰੀਆ ਤੁਹਾਡੇ ਕੰਪਲੀਮੈਂਟ ਲਈ। ਜੀ ਅਮਨ ਸਿੰਘ ਵੀ ਸਾਨੂੰ ਲਿਖਦੇ ਨੇ, ਕਹਿੰਦੇ ਨੇ ਕਿ ਮੇਰੇ ਹਿਸਾਬ ਨਾਲ ਜਿਹੜੇ ਅਖੌਤੀ ਸਿੱਖ ਭਾਰਤ ਮਾਤਾ ਦੀ ਜੈ ਕਰਦੇ ਨੇ ਉਹਨਾਂ ਨੂੰ ਸੇਕ ਨਹੀਂ ਲੱਗਾ ਤੇ ਇਦਾਂ ਬੈਠੇ ਨੇ ਕਿ ਸਾਡੇ ਨਾਲ ਕਿਹੜਾ ਹੋਇਆ, ਤੇ ਇਹ ਇਹਨਾਂ ਨੂੰ ਸੇਕ ਲੱਗੇ ਤੇ ਹੀ ਪਟਾਕ ਖੁੱਲਣਗੇ। ਭੁਪਿੰਦਰ ਸਿੰਘ ਵੀ ਸਾਨੂੰ ਲਿਖਦੇ ਨੇ, ਕਹਿੰਦੇ ਨੇ ਭਾਈ ਬਰਨਾਲੇ ਦੀ ਡਾਕੂਮੈਂਟਰੀ ਅਨੁਸਾਰ RSS ਦਾ ਇਸ ਕਤਲੇਆਮ 'ਚ ਹੱਥ ਸੀ। ਪੰਜਾਬ ਦੇ ਹਿੰਦੂ ਵੀਰ ਇਹ ਗੱਲ ਯਾਦ ਰੱਖਣ, ਅਜੋਕਾ ਹਿੰਦੂਤਵ ਆਪਣੇ ਹਿੱਤਾਂ ਖਾਤਰ ਪੰਜਾਬ ਦੇ ਹਿੰਦੂਆਂ ਨੂੰ ਬਲੀ ਦਾ ਬੱਕਰਾ ਬਣਾ ਸਕਦੇ ਨੇ 47 ਵਾਂਗ। ਦੇਖੋ ਮੈਂ ਦੇਖ ਰਿਹਾ ਸੀ ਈਵਨ ਜਗਬਾਣੀ ਨੇ ਇੱਕ ਆਪਣਾ ਪੋਲ ਕਰਵਾਇਆ, ਜਿਹੜੇ ਸਿੱਖ ਨੇ ਰੋਪੜ ਜ਼ਿਲ੍ਹੇ ਦੇ ਬਹੁਤੇ ਉਹਨਾਂ ਦੀ ਹੈ, ਉਹ ਖੁੱਲ ਕੇ ਕਹਿ ਰਹੇ ਨੇ ਜੀ ਰੈਫਰੈਂਡਮ ਵੀ ਕਿਉਂ ਨਹੀਂ ਹੋਣਾ ਚਾਹੀਦਾ, ਸਿੱਖਾਂ ਨਾਲ ਧੱਕਾ ਹੁੰਦਾ ਹੈ। ਤੇ ਜਿਹੜੇ ਦੂਜੇ ਨੇ ਹਿੰਦੂ ਲਿਆਂਦੇ ਉਹ ਬੋਲ ਪੰਜਾਬੀ ਰਹੇ ਨੇ, ਉਹ ਇਹ ਫਿਰ ਫਿਰਕੂ ਆ ਜਾਏਗਾ, ਫਿਰ ਨਫ਼ਰਤ ਆ ਜਾਏਗੀ। ਸੋ ਜ਼ਾਹਰ ਹੈ ਵੀ ਇਹਨਾਂ ਨੇ, ਹਾਲਾਂਕਿ ਸਾਡੀ ਲੜਾਈ ਸਟੇਟ ਦੇ ਖਿਲਾਫ ਹੈ, ਅਸੀਂ ਇਹਨੂੰ ਕਿਸੇ ਇਸ ਕਿਸਮ ਦੀ ਗੱਲ ਨਾਲ ਨਹੀਂ ਜੋੜਨਾ ਚਾਹੁੰਦੇ, ਪਰ ਇਹਨਾਂ ਦੀ ਜ਼ਹਿਨੀਅਤ ਹੀ ਹੈ। ਔਰ RSS ਦਾ ਤਾਂ ਉਹਨਾਂ ਨੇ RSS ਦਾ ਤਾਂ ਕਹਿਣਾ ਸੀ ਕਿ ਜੀ ਸਿੱਖਾਂ ਨੂੰ ਸਬਕ ਸਿਖਾਉਣ ਦੀ ਲੋੜ ਸੀ, ਔਰ ਉਹਨਾਂ ਨੇ ਨਵੰਬਰ 84 ਦੀ ਨਸਲਕੁਸ਼ੀ 'ਚ ਵੀ ਰੋਲ ਅਦਾ ਕੀਤਾ ਹੋਇਆ। ਜੀ ਡਾਕਟਰ ਸਾਹਿਬ ਦੂਸਰੇ ਸੈਗਮੈਂਟ ਦੇ ਆਪਾਂ ਮੈਸੇਜ ਨਹੀਂ ਲੈ ਪਾਉਂਗੇ ਕਿਉਂਕਿ ਸਮਾਂ ਸੀਮਾ ਨੂੰ ਮੁੱਖ ਰੱਖਦੇ ਆਪਾਂ ਅੱਜ ਦਾ ਵਿਚਾਰ ਹੀ ਡਿਸਕਸ ਕਰਾਂਗੇ। ਜੀ ਡਾਕਟਰ ਸਾਹਿਬ ਅੱਜ ਚੌਥੇ ਪਾਤਸ਼ਾਹ ਦਾ ਆਸਾ ਰਾਗ ਦਾ ਸ਼ਬਦ ਹੈ, ਆਸਾ ਮਹੱਲਾ ਚੌਥਾ। ਜੀ ਗੁਰਮੁਖ ਹਰ ਹਰ ਵੇਲ ਵਧਾਈ, ਫਲ ਲਾਗੇ ਹਰ ਰਸਕ ਰਸਾਈ, ਹਰ ਹਰ ਨਾਮ ਜਪ ਅਨੰਤ ਤਰੰਗਾ, ਜਪ ਚਪ ਨਾਮ ਗੁਰਮਤ ਸਾਲਾਹੀ, ਮਾਰਿਆ ਕਾਲ ਜਮ ਕੰਕਰ ਭੁਯੰਗਾ ਰਹਾਓ। ਰਹਾਓ ਦੀ ਤੁਕ ਕੇਂਦਰੀ ਨੁਕਤਾ ਹੈ। ਭੁਯੰਗ ਸੱਪ ਨੂੰ ਕਹਿੰਦੇ ਨੇ ਕਿਉਂਕਿ ਸੱਪ ਜਿਸ ਤੇਜ਼ੀ ਨਾਲ ਘੁੰਮਦਾ ਹੈ, ਦਿਸ਼ਾ ਬਦਲਦਾ ਹੈ,
ਮਨ ਨੂੰ ਸੱਪ ਦੇ ਨਾਲ ਤਸ਼ਬੀਹ ਦਿੱਤੀ ਹੈ ਜੀ ਔਰ ਇਹ ਕਿਹਾ ਵੀ ਇਹ ਜਿਹੜਾ ਮਨ ਸੱਪ ਰੂਪੀ ਮਨ ਹੈ ਜਿਹੜਾ ਚਾਰ ਚਫੇਰੇ ਘੁੰਮਦਾ ਹੈ, ਡਸਦਾ ਹੈ, ਵਿਕਾਰਾਂ ਦੇ ਵਿੱਚ ਰਹਿੰਦਾ ਹੈ। ਹਰ ਹਰ ਨਾਮ ਜਪ ਅਨੰਤ ਤਰੰਗਾ, ਕਿ ਅਨੰਤ ਤਰੰਗ ਬੇਅੰਤ ਤਰੰਗਾ ਜਿਹੜੇ ਰੱਬ ਦੇ ਨਾਮ ਨਾਲ ਜੁੜਦੇ ਨੇ ਉਹ ਉਸ ਬੇਅੰਤ ਵਾਹਿਗੁਰੂ ਦੇ ਪਿਆਰ ਦੇ ਲੋਰ ਦੇ ਵਿੱਚ, ਉਸ ਦੀਆਂ ਲਹਿਰਾਂ ਦੇ ਵਿੱਚ ਜਪ ਜਪ ਨਾਮ ਗੁਰਮਤਿ ਸਾਲਾਹੀ, ਉਹ ਨਾਮ ਜਪਦੇ ਨੇ, ਗੁਰੂ ਦੀ ਮੱਤ ਮੁਤਾਬਕ ਨਿਰੰਕਾਰ ਦੀ ਸਿਫਤ ਸਲਾਹ ਕਰਦੇ ਨੇ। ਮਾਰਿਆ ਕਾਲ ਜਮ ਕੰਕਰ ਭੁਯੰਗਾ, ਔਰ ਇਸ ਤਰ੍ਹਾਂ ਕੰਕਰ ਹੁੰਦਾ ਨੌਕਰ, ਜਮ ਦਾ ਨੌਕਰ, ਜਮਦੂਤ, ਕਿ ਇਵੇਂ ਜਿਹੜਾ ਮੌਤ ਦਾ ਖੌਫ ਹੈ ਉਸ ਨੂੰ ਉਹ ਮਾਰ ਲੈਂਦੇ ਨੇ। ਮਨ ਦੇ ਸੱਪ ਨੂੰ ਉਹ ਕਾਬੂ ਕਰ ਲੈਂਦੇ ਨੇ, ਉਹਦੀ ਸਿਰੀ ਫੇਹ ਦਿੰਦੇ ਨੇ, ਤੇ ਫਿਰ ਉਸ ਹਰੀ ਦੇ ਵਾਹਿਗੁਰੂ ਦੇ ਨਾਂ ਦੇ ਉਸ ਅਨੰਤ ਤਰੰਗਾਂ ਦੇ ਵਿੱਚ ਆਨੰਦ ਮਾਣਦੇ ਆ, ਮੌਤ ਦੇ ਡਰ ਤੋਂ ਬੇਖਬਰ ਹੋ ਜਾਂਦੇ ਨੇ। ਔਰ ਇਹੀ ਹੈ ਗੁਰਮੁਖ ਹਰ ਹਰ ਵੇਲ ਵਧਾਏ। ਇੱਕ ਵਾਰ ਉਹ ਜਿਹੜਾ ਉਸ ਦਾ ਬੀਜ ਲੱਗ ਗਿਆ ਤੇ ਫਿਰ ਗੁਰਮੁਖ ਉਸ ਵਾਹਿਗੁਰੂ ਦੇ ਨਾਲ ਜੁੜ ਕੇ ਉਸ ਵਾਹਿਗੁਰੂ ਦੀ ਯਾਦ ਦੀ ਵੇਲ ਨੂੰ ਵਧਾਉਂਦੇ ਨੇ। ਫਲ ਲਾਗੇ ਹਰ ਰਸਕ ਰਸਾਈ, ਕੇ ਉਹ ਹਰੀ ਵਾਹਿਗੁਰੂ ਦੇ ਰਸ ਦੇ ਵਿੱਚ ਰਸੇ ਹੋਏ ਹਰ ਨਾਮ ਦੇ ਰਸੀਏ, ਇਸ ਨੂੰ ਵੇਲ ਨੂੰ ਵਧਾ ਕੇ ਉਸ ਨਾਮ ਰੂਪੀ ਫਲ ਦਾ ਆਨੰਦ ਵੀ ਮਾਣਦੇ ਨੇ। ਹਰ ਹਰ ਗੁਰ ਮੈਂ ਭਗਤ ਰਖਾਈ, ਗੁਰ ਤੁਠਾ ਸਿੱਖ ਦੇਵੈ ਮੇਰਾ ਭਾਈ, ਕਿ ਰੱਬ ਨੇ ਗੁਰੂ ਦੇ ਵਿੱਚ ਇਹ ਜਿਹੜੀ ਹੈ ਭਗਤੀ ਦਾ ਜਨ ਨਾਨਕ ਕੋ ਬਖਸ਼ਿਓ ਹਰ ਭਗਤ ਭੰਡਾਰਾ, ਭੰਡਾਰਾ ਗੁਰੂ ਨਾਨਕ 'ਚ ਰੱਖਿਆ। ਔਰ ਇਹ ਗੁਰੂ ਨਾਨਕ ਗੁਰੂ 'ਚ ਰੱਖੀ ਭਗਤੀ, ਗੁਰੂ ਤੁਠਾ ਸਿੱਖ ਦੇਵੈ ਮੇਰੇ ਭਾਈ, ਗੁਰੂ ਤੁੱਠ ਕੇ ਇਹ ਆਪਣੇ ਸਿੱਖ ਨੂੰ ਦਿੰਦਾ ਮੇਰੇ ਭਰਾ। ਹਉਮੈ ਕਰਮ ਕਿਛ ਵਿਧ ਨਹੀਂ ਜਾਣੇ, ਜਿਉ ਕੁੰਚਰ ਨਾਏ ਖਾਕ ਸਿਰ ਠਾਣੇ, ਕਿ ਜਿਹੜੇ ਲੋਕ ਹਉਮੈ ਦੇ ਵਿੱਚ ਜਿਉਂਦੇ ਨੇ ਉਹ, ਔਰ ਭਾਵੇਂ ਉਹ ਆਪਣੇ ਧਰਮੀ ਕੰਮ ਵੀ ਕਰ ਰਹੇ ਹੋਣ, ਉਹਨਾਂ ਦਾ ਕੋਈ ਫਲ ਨਹੀਂ ਹੈ, ਕਿਉਂਕਿ ਜਿਉ ਕੁੰਚਰ ਨਾਏ, ਕੁੰਚਰ ਹਾਥੀ ਨੂੰ ਕਹਿੰਦੇ ਨੇ, ਕਿ ਹਾਥੀ ਨੂੰ ਜਿੰਨਾ ਮਰਜ਼ੀ ਨਵਾ ਲਓ, ਭਾਵੇਂ ਲੇਟੈਸਟ ਖੁਸ਼ਬੂਦਾਰ ਸਾਬਣ ਨਾਲ ਉਹ ਖਾਕ ਸਿਰ ਛਾਣੇ, ਉਹਨੇ ਸਿਰ ਦੇ ਵਿੱਚ ਫਿਰ ਅਖੀਰ ਸਵਾਹ ਹੀ ਪਾਣੀ, ਉਹ ਸੁੱਟ ਜਾ ਕੇ ਫਿਰ ਮਿੱਟੀ ਦੇ ਵਿੱਚ। ਇਹੀ ਗੱਲ ਗਧੇ ਦੀ ਹੁੰਦੀ ਹੈ। ਜਿਸ ਤਰ੍ਹਾਂ ਉਹ ਅਸੀਂ ਪੜ੍ਹਦੇ ਹਾਂ ਕਿ ਗਰਦਬ ਪ੍ਰੀਤ ਭਸਮ ਸੰਗ ਹੋਏ, ਕਿ ਵੀ ਇਨ ਦਾ ਐਂਡ ਕੰਚਨ ਜਿਹੜਾ ਚੰਦਨ ਲੇਪ ਉਤਾਰੇ ਧੋਏ, ਗਰਦਬ ਪ੍ਰੀਤ ਭਸਮ, ਉਹਨੂੰ ਤੁਸੀਂ ਚੰਦਨ ਦਾ ਲੇਪ ਵੀ ਕਰ ਦਿਓ, ਗਧੇ ਨੇ ਮਿੱਟੀ 'ਚ ਹੀ ਲਿਟਣਾ। ਇਸੇ ਤਰ੍ਹਾਂ ਹਾਥੀ ਜਿਹੜਾ ਹੈ ਉਹਨੂੰ ਤੁਸੀਂ ਜੋ ਮਰਜ਼ੀ ਕਰੋ, ਉਹਨੇ ਅਲਟੀਮੇਟਲੀ ਸਿਰ 'ਚ ਸਵਾਹ ਪਾਉਣੀ। ਐਵੇਂ ਹਉਮੈ 'ਚ ਜੀਣ ਵਾਲੇ ਲੋਕ ਆਪਣਾ ਧਰਮ ਕਰਮ ਵੀ ਜਿਹੜਾ ਉਹ ਗਵਾ ਲੈਂਦੇ ਨੇ, ਕਿਉਂਕਿ ਹਉਮੈ ਜੀਂਦੇ ਨੇ। ਜੇ ਵੱਡ ਭਾਗ ਹੋਵੇ ਵੱਡ ਉੱਚੇ, ਨਾਨਕ ਨਾਮ ਜਪੈ ਸੱਚ ਸੂਚੇ। ਤੇ ਚੌਥੇ ਪਾਤਸ਼ਾਹ ਫਰਮਾਉਂਦੇ ਨੇ ਕਿ ਇਹ ਵੱਡੇ ਭਾਗਾਂ ਦੇ ਨਾਲ ਜਦੋਂ ਗੁਰੂ ਦੀ ਬਖਸ਼ਿਸ਼ ਨਾਲ ਨਾਮ ਅੰਦਰ ਵਸ ਜਾਂਦਾ ਹੈ ਤੇ ਫਿਰ ਨਾਨਕ ਨਾਮ ਜਪੇ, ਫਿਰ ਉਸ ਜਿਹੜਾ ਉਸ ਨਾਮ ਦੇ ਨਾਲ ਜੁੜਿਆ ਹੋਇਆ ਗੁਰਸਿੱਖ ਸੱਚ ਨੂੰ ਕਮਾਉਂਦਾ ਹੈ, ਤੇ ਇਵੇਂ ਸੂਚੇ, ਇਵੇਂ ਉਹ ਪਿਓਰ ਹੋ ਜਾਂਦਾ ਹੈ, ਸੁੱਚਾ ਹੋ ਜਾਂਦਾ ਹੈ। ਉਸ ਨੂੰ ਕੋਈ ਵੀ ਮਾਇਆ ਜਿਹੜੀ ਹੈ ਉਹ ਪੋ ਨਹੀਂ ਸਕਦੀ। ਇਹ ਅੱਜ ਦਾ ਵਿਚਾਰ ਹੈ ਜੀ। ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਅੱਜ ਦੇ ਐਮ ਸ਼ੋ ਤੇ ਅੱਜ ਦਾ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ। ਇਸ ਤਰ੍ਹਾਂ ਆਪਣੀ ਵਿਊਅਰਸ ਕੋਲ ਲੈਣੇ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ। ਸਾਡੇ ਇਸ ਪਤੇ ਤੇ 9 ਤੋਂ 10 ਦੀ ਪੈਨਲ ਡਿਸਕਸ਼ਨ ਜ਼ਰੂਰ ਦੇਖਣਾ। ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ SOS@tv84.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਹਾਜ਼ਰ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਸੁਣਾ ਗਿਆ ਦੋ ਦੇਖਦੇ ਰਹੋ TV84 ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।